ਰੇਨੂਕਾ ਜੀ ਨੇ ਇੱਕ ਵਾਰੀ ਫਿਰ ਸੁਣ ਲਓ ਔਰ ਰੇਨੂਕਾ ਨੇ ਆਖਿਆ ਕੁੱਤਾ ਤੁਹਾਨੂੰ ਸਾਰਿਆਂ ਨੂੰ ਸਾਬਕ ਮਰਕਜ਼ੀ ਵਜ਼ੀਰ ਮੌਜੂਦਾ ਕਾਂਗਰਸੀ ਰਹਿਨੁਮਾਏ ਰੇਨੂਕਾ ਚੌਧਰੀ ਉਹ ਜਨਾਬ ਉਹ ਕੁੱਤਾ ਲੈ ਕੇ ਆਈ ਤੇ ਸਿੱਧਾ ਪਾਰਲੀਮੈਂਟ ਦੇ ਵਿੱਚ ਪਹੁੰਚ ਗਈ। ਮੀਡੀਆ ਨੇ ਸਵਾਲ ਪੁੱਛਿਆ ਤੇ ਉਹਨਾਂ ਨੇ ਜਵਾਬ ਪਤਾ ਕੀ ਦਿੱਤਾ, ਇੱਥੇ ਮਜ਼ਾ ਆਂਦਾ ਹੈ। ਰੇਨੂਕਾ ਜੀ ਕਹਿੰਦੇ ਨੇ ਜਿਹੜੇ ਲੋਕ ਵੱਢਦੇ ਨੇ ਉਹ ਤਾਂ ਪਾਰਲੀਮੈਂਟ ਦੇ ਅੰਦਰ ਬੈਠੇ ਨੇ ਕਿ ਜਿਹੜਾ ਮੁਲਕ ਪਾਕਿਸਤਾਨ ਦੇ ਉੱਤੇ ਇਖਲਾਕੀਆਤ, ਤਮੀਜ਼, ਜਮਹੂਰੀਅਤ ਤੇ ਇਦਾਰਿਆਂ ਦੇ ਬਾਰੇ ਚ ਲੈਕਚਰ ਦਿੰਦਾ ਫਿਰਦਾ ਹੈ, ਉੱਥੇ ਦੀ ਖੁਦ ਪਾਰਲੀਮੈਂਟ ਜਿਹੜੀ ਉਹ ਸਾਰੀ ਕੁੱਤਮ ਕੁੱਤਾ ਹੋਈ ਪਈ ਹੈ। ਬਾਕੀ ਇਦਾਂ ਹੀ ਹੈ। ਵੈਸੇ ਤੁਸੀਂ ਦੇਖਿਆ ਹੋਏਗਾ ਗਫਾਰਤੀ ਮੀਡੀਆ ਜਿਹੜਾ ਨਾ ਉਹ ਕਿੰਨਾ ਕੁੱਤੇ ਤਰ੍ਹਾਂ ਭੌਂਕ ਕੇ ਗੱਲ ਕਰਦਾ ਹੈ। ਇਹ ਦੇਖੋ ਮੈਂ ਨਹੀਂ ਕਹਿ ਰਹੀ, ਮੇਰੇ ਤੇ ਇਲਜ਼ਾਮ ਨਹੀਂ ਲਾਣਾ, ਮੈਂ ਕਿਸੇ ਨੂੰ ਕੁੱਤਾ ਨਹੀਂ ਆਖਿਆ, ਮੈਨੂੰ ਤਾਂ ਕਹਿਣ ਦੀ ਜ਼ਰੂਰਤ ਨਹੀਂ ਪਈ। ਰੇਨੂਕਾ ਜੀ ਨੇ ਖੁਦ ਹੀ ਕਹਿ ਦਿੱਤਾ, ਯਾਨੀ ਇੰਡੀਆ ਦੇ ਵਿੱਚ ਭਾਰਤ ਦੀ ਜਿਹੜੀ ਪਾਰਲੀਮੈਂਟ ਹੈ ਉਹਦੇ ਵਿੱਚ ਸਾਰੇ ਵੱਢਣ ਵਾਲੇ ਹੈਸ਼ਟੈਗ ਬਹੁ ਬਿਸਮਿल्लाहिर्रहमानिर्रहीम अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। ਪਿਛਲਾ ਵਲੌਗ ਤੁਸੀਂ ਸੁਣਿਆ, ਅੱਜ ਦਾ ਜਿਹੜਾ ਵਲੌਗ ਹੈ ਮੇਰੇ ਚਿਹਰੇ ਦੀ ਮੁਸਕਰਾਹਟ ਵੇਖ ਕੇ ਤੁਹਾਨੂੰ ਅੰਦਾਜ਼ਾ ਹੋ ਰਿਹਾ ਹੋਵੇਗਾ ਕਿ ਥੋੜਾ ਕ੍ਰਿਸਪੀ ਕਰਾਰਾ ਜਿਹਾ ਜਿਹੜਾ ਨਾ ਉਹ ਵਲੌਗ ਹੈ। ਅੱਜ ਦਾ ਵਲੌਗ ਜਿਹੜਾ ਨਾ ਡਾਇਰੈਕਟ ਹੀ ਸ਼ੁਰੂ ਕਰਦੇ ਹਾਂ ਕਿਉਂਕਿ ਬੜਾ ਹਸੀ ਮਜ਼ਾਕ ਵਾਲਾ ਹੈ। ਕਿਉਂਕਿ ਮੈਂ ਅੱਜ ਨਾ ਤੁਹਾਡੇ ਵਾਸਤੇ ਇੱਕ ਐਸੀ ਖਬਰ ਲੈ ਕੇ ਬੈਠੀ ਹਾਂ ਜਿਹਦੇ ਤੇ ਮੈਨੂੰ ਖੁਦ ਸਮਝ ਨਹੀਂ ਆਉਂਦਾ ਕਿ ਉਹਦੇ ਤੇ ਮੈਂ ਹੱਸਾਂ ਜਾਂ ਮੈਂ ਉਹਦੇ ਤੇ ਹੈਰਾਨ ਹੋਵਾਂ, ਮਤਲਬ ਸਮਝ ਨਹੀਂ ਆ ਰਹੀ। ਕਿੱਸਾ ਹੈ ਮੁਖਤਸਰ ਇਹ ਕਿ ਭਾਰਤ ਜਿਹੜਾ ਦੁਨੀਆ ਨੂੰ ਪਾਕਿਸਤਾਨ ਦੇ ਖਿਲਾਫ ਪ੍ਰੋਪਗੈਂਡਾ ਕਰਨ ਦੇ ਉੱਤੇ ਉਕਸਾਉਂਦਾ ਰਹਿੰਦਾ ਹੈ ਔਰ ਪਾਕਿਸਤਾਨ ਦੇ ਜਿਹੜਾ ਨਾ ਉਹ ਖਿਲਾਫ ਪ੍ਰੋਪਗੈਂਡਾ ਕਰਨ ਵਾਲਾ ਇੱਕ ਚੈਂਪੀਅਨ ਬਣਿਆ ਫਿਰਦਾ ਰਹਿੰਦਾ ਹੈ, ਜਿਹੜਾ ਹਰ ਬੈਨ ਅਲ-ਅਕਵਾਮੀ ਫੋਰਮ ਦੇ ਉੱਤੇ ਪਾਕਿਸਤਾਨ ਨੂੰ ਲੈਕਚਰ ਦਿੰਦਾ ਫਿਰਦਾ ਰਹਿੰਦਾ ਹੈ, ਦਹਿਸ਼ਤਗਰਦੀ ਤੋਂ ਲੈ ਕੇ ਗਵਰਨੈਂਸ ਤੱਕ ਬਸ ਇਹੀ ਸਬਕ ਜਿਹੜਾ ਨਾ ਉਹ ਪੜ੍ਹਾਉਂਦਾ ਰਹਿੰਦਾ ਹੈ। ਉਹਦੀ ਆਪਣੀ ਰਿਆਸਤ ਵਿੱਚ, ਉਹਦੀ ਆਪਣੀ ਪਾਰਲੀਮੈਂਟ ਵਿੱਚ ਕੀ ਚੱਲਦਾ ਪਿਆ ਕਿਸੇ ਨੂੰ ਪਤਾ ਹੈ? ਖਬਰ ਵੇਖ ਲਈ ਹੋਏਗੀ ਤੁਸੀਂ। ਉਧਰਲੇ ਪਾਸੇ ਮਤਲਬ ਐਸੀ ਇੱਕ ਖਬਰ ਆਈ ਹੈ ਕਿ ਪੂਰਾ ਦਾ ਪੂਰਾ ਸਾਊਥ ਏਸ਼ੀਆ ਜਿਹੜਾ ਨਾ ਉਹ ਹੱਸ ਕੇ ਲੋਟ-ਪੋਟ ਹੋ ਗਿਆ। ਜਨਾਬ ਗੱਲ ਪਤਾ ਕੀ ਹੈ? ਗੱਲ ਇਹ ਹੈ ਕਿ ਭਾਰਤ ਦੀ ਸਾਬਕ ਮਰਕਜ਼ੀ ਵਜ਼ੀਰ ਔਰ ਮੌਜੂਦਾ ਕਾਂਗਰਸੀ ਜਿਹੜੀ ਰਹਿਨੁਮਾਏ ਰੇਨੂਕਾ ਚੌਧਰੀ ਨੇ ਆਪਣਾ ਇੱਕ ਪਾਲਤੂ ਕੁੱਤਾ, ਹਾਂ ਕੁੱਤਾ, ਹੱਦ ਹੋ ਗਿਆ ਤੁਸੀਂ ਹੱਸਣ ਲੱਗ ਪਏ ਯਾਰ, ਉਹ ਸੱਚੀ ਕੁੱਤੇ ਦੀ ਗੱਲ ਹੋ ਰਹੀ ਹੈ ਇੱਥੇ। ਉਹ ਜਨਾਬ ਉਹ ਕੁੱਤਾ ਲੈ ਕੇ ਆਈ ਤੇ ਸਿੱਧਾ ਉਹਦਾ ਪਾਰਲੀਮੈਂਟ ਦੇ ਵਿੱਚ ਪਹੁੰਚ ਗਈ। ਹੁਣ ਤੁਸੀਂ ਇਹ ਸੋਚੋ ਕਿ ਸ਼ਾਇਦ ਮਤਲਬ ਉਹ ਗਲਤੀ ਨਾਲ ਲੈ ਕੇ ਆਈ ਹੋਏਗੀ, ਠੀਕ ਹੈ? ਨਾ ਬਾਬਾ ਜੀ ਇਦਾਂ ਨਹੀਂ ਹੈਗਾ, ਮੁਹਤਰਮਾ ਪੂਰੇ ਫਖਰ ਨਾਲ ਲੈ ਕੇ ਆਈ ਹੈ, ਬਾਜ਼ਾਬਤਾ ਤਰੀਕੇ ਨਾਲ ਕੁੱਤੇ ਨੂੰ, ਪੂਰਾ ਟਿਸ਼ਨ ਟੈਨ ਹੋ ਕੇ ਕੁੱਤਾ ਸਾਹਿਬ ਪਾਰਲੀਮੈਂਟ ਦੇ ਵਿੱਚ ਜਾ ਰਹੇ ਨੇ। ਔਰ ਫਿਰ ਜਦੋਂ ਮੀਡੀਆ ਨੇ ਸਵਾਲ ਪੁੱਛਿਆ ਤੇ ਉਹਨਾਂ ਨੇ ਜਵਾਬ ਪਤਾ ਕੀ ਦਿੱਤਾ, ਇੱਥੇ ਮਜ਼ਾ ਆਂਦਾ ਹੈ। ਉਹਨੇ ਜਵਾਬ ਇਹ ਦਿੱਤਾ ਕਿ ਮਤਲਬ ਸਮਝ ਲਓ ਕਿ ਉਹ ਭਾਰਤੀ ਸਿਆਸਤ ਵਾਸਤੇ ਜਿਹੜਾ ਇਖਲਾਕ ਲੋਕਾਂ ਨੂੰ ਸਮਝਾਉਂਦਾ ਹੈ ਨਾ, ਉਹਦੀ ਇਖਲਾਕੀ ਕਹਾਣੀ ਚੰਗੀ ਤਰ੍ਹਾਂ ਸਮਝਾ ਦੇਗਾ ਇਹ ਜੁਮਲਾ। ਰੇਨੂਕਾ ਜੀ ਕਹਿੰਦੇ ਨੇ ਇਹ ਜਿਹੜੇ ਲੋਕ ਕੱਟਦੇ ਨੇ ਨਾ, ਯਾਨੀ ਵੱਢਦੇ ਨੇ, ਜਿਹੜੇ ਲੋਕ ਵੱਢਦੇ ਨੇ ਉਹ ਤਾਂ ਪਾਰਲੀਮੈਂਟ ਦੇ ਅੰਦਰ ਬੈਠੇ ਨੇ। ਮੈਨੂੰ ਤਾਂ ਕਹਿਣ ਦੀ ਜ਼ਰੂਰਤ ਨਹੀਂ ਪਈ, ਰੇਨੂਕਾ ਜੀ ਨੇ ਖੁਦ ਹੀ ਕਹਿ ਦਿੱਤਾ, ਯਾਨੀ ਇੰਡੀਆ ਦੇ ਵਿੱਚ ਭਾਰਤ ਦੀ ਜਿਹੜੀ ਪਾਰਲੀਮੈਂਟ ਹੈ ਉਹਦੇ ਵਿੱਚ ਸਾਰੇ ਵੱਢਣ ਵਾਲੇ ਹੈਸ਼ਟੈਗ ਬਹੁ ਬੈਠੇ ਨੇ। ਵਾਹ ਜੀ ਵਾਹ, ਇਹ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਈਵਾਨੇ ਬਾਲਾ ਦਾ ਲੈਵਲ ਹੈ ਔਰ ਉੱਥੇ ਬੈਠੇ ਅਰਕਾਨ ਜਿਹੜੇ ਨੇ ਉਹ ਵੱਢਣ ਵਾਲੇ ਕਰਾਰ ਦਿੱਤੇ ਜਾ ਰਹੇ ਨੇ। ਔਰ ਉੱਥੇ ਫਿਰ ਮਾਸੂਮ ਕੁੱਤੇ ਨੂੰ ਕਹਿੰਦੀ ਹੈ ਕਿ ਇਹ ਤਾਂ ਵਿਚਾਰਾ ਬੋਲ ਨਹੀਂ ਸਕਦਾ, ਇਹ ਤਾਂ ਸਿਰਫ ਕੁੱਤਾ ਹੈ ਨਾ, ਅਸਲ ਵੱਢਣ ਵਾਲੇ ਤਾਂ ਪਾਰਲੀਮੈਂਟ ਦੇ ਵਿੱਚ ਬੈਠੇ ਨੇ। ਹੁਣ ਸੋਚਣ ਵਾਲੀ ਗੱਲ ਇੱਥੇ ਇਹ ਹੈ ਕਿ ਜਿਹੜਾ ਮੁਲਕ ਦੂਸਰੀਆਂ ਰਿਆਸਤਾਂ ਦੇ ਉੱਤੇ, ਪਾਕਿਸਤਾਨ ਦੇ ਉੱਤੇ ਇਖਲਾਕੀਆਤ, ਤਮੀਜ਼, ਜਮਹੂਰੀਅਤ ਤੇ ਇਦਾਰਿਆਂ ਦੇ ਬਾਰੇ ਚ ਲੈਕਚਰ ਦਿੰਦਾ ਫਿਰਦਾ ਹੈ, ਉੱਥੇ ਦੀ ਖੁਦ ਪਾਰਲੀਮੈਂਟ ਜਿਹੜੀ ਉਹ ਸਾਰੀ ਕੁੱਤਮ ਕੁੱਤਾ ਹੋਈ ਪਈ ਹੈ। ਉਹ ਇੱਕ ਦੂਜੇ ਨੂੰ ਕੀ ਕਹਿੰਦੇ ਨੇ, ਇੱਕ ਦੂਜੇ ਨੂੰ ਕੁੱਤਾ ਆਖੀ ਜਾਂਦੇ ਆ, ਕੁੱਤਿਆਂ ਦੀਆਂ ਮਿਸਾਲਾਂ ਦਿੱਤੀ ਜਾਂਦੇ ਆ। ਲੈਵਲ ਚੈੱਕ ਕਰ ਲਓ ਬਈ ਇਹਨਾਂ ਦਾ ਵੀ। ਦੇਖੋ ਉਹਨਾਂ ਨੇ, ਰੇਨੂਕਾ ਜੀ ਨੇ ਖੁਦ ਹੀ ਕਹਿ ਦਿੱਤਾ ਕਿ ਭਾਈ ਇਹ ਕੁੱਤਾ ਤਾਂ ਕੁੱਤਾ ਨਹੀਂ ਹੈਗਾ, ਅਸਲ ਕੁੱਤੇ ਤਾਂ ਪਾਰਲੀਮੈਂਟ 'ਚ ਬੈਠੇ ਨੇ, ਜਿਹੜੇ ਵੱਢਣ ਵਾਲੇ ਕੁੱਤੇ ਨੇ ਸਾਰਾ ਦਿਨ ਵਾਹ ਕਰਦੇ ਰਹਿੰਦੇ। ਵਾਕਈ ਇਦਾਂ ਹੀ ਹੈ। ਵੈਸੇ ਤੁਸੀਂ ਦੇਖਿਆ ਹੋਏਗਾ ਗਫਾਰਤੀ ਮੀਡੀਆ ਜਿਹੜਾ ਨਾ ਉਹ ਕਿੰਨਾ ਕੁੱਤੇ ਤਰ੍ਹਾਂ ਭੌਂਕ ਕੇ ਗੱਲ ਕਰਦਾ ਹੈ। ਇਹ ਦੇਖੋ ਮੈਂ ਨਹੀਂ ਕਹਿ ਰਹੀ, ਮੇਰੇ ਤੇ ਇਲਜ਼ਾਮ ਨਹੀਂ ਲਾਣਾ, ਮੈਂ ਕਿਸੇ ਨੂੰ ਕੁੱਤਾ ਨਹੀਂ ਆਖਿਆ। ਜਿਹਨੇ ਪੁੱਛਣਾ ਉਹ ਰੇਨੂਕਾ ਜੀ ਨੂੰ ਪੁੱਛੋ ਜਿਹਨੇ ਕੁੱਤਾ ਆਖਿਆ। ਹੁਣ ਮੇਰੇ ਤੇ ਚੜਾਈ ਕਰਦੀ ਹੋ ਕਿ ਜੀ ਸ਼ਵੈਲਾ ਨੇ ਕੁੱਤਾ ਆਖ ਦਿੱਤਾ, ਮੈਂ ਨਹੀਂ ਆਖਿਆ। ਰੇਨੂਕਾ ਜੀ ਨੇ ਇੱਕ ਵਾਰੀ ਫਿਰ ਸੁਣ ਲਓ, ਉਹ ਰੇਨੂਕਾ ਨੇ ਆਖਿਆ ਕੁੱਤਾ ਤੁਹਾਨੂੰ ਸਾਰਿਆਂ ਨੂੰ। ਇੱਥੇ ਤੁਹਾਡੇ ਘਰ ਦੇ ਵਿੱਚ ਕਿਨਾਂ ਲੈਂਦੇ ਨੇ, ਅੱਗ ਲੱਗੀ ਹੁੰਦੀ ਹੈ, ਕੁੱਤਮ ਕੁੱਤਾ ਹੋ ਰਿਹਾ, ਲੇਕਿਨ ਸ਼ੋਰ ਪਾਇਆ ਹੁੰਦਾ ਪਾਕਿਸਤਾਨ ਦੇ ਵਾਲੇ ਪਾਸੇ, ਪਾਕਿਸਤਾਨ ਦੇ ਖਿਲਾਫ ਚੀਕਾਂ ਮਾਰ ਕੇ ਪ੍ਰੋਪਗੈਂਡਾ ਕਰਦੇ ਫਿਰਦੇ ਆ। ਸਾਡਾ ਇੱਥੇ ਅੰਦਰੂਨੀ ਮਾਮਲਾ, ਠੀਕ ਹੈ, ਪਾਕਿਸਤਾਨ ਦੀ ਸਿਆਸਤ ਹੈ,
ਵੜ ਗਿਆ ਇਮਰਾਨ ਖਾਨ ਵਾਲਾ ਮਸਲਾ, ਉਹਦੀ ਭੈਣ ਨੂੰ ਚੱਕ ਕੇ ਕੀ ਲੈਂਦੇ ਨੇ ਮੀਡੀਆ ਤੇ ਬਾਲਿਆ। ਵਾਹ ਬਈ ਵਾਹ, ਕਿ ਵੀ ਪਾਕਿਸਤਾਨ ਦੇ ਵਿੱਚ ਇੰਤਸ਼ਾਰ ਫੈਲਾਈਏ। ਆਪਣੀ ਪਾਰਲੀਮੈਂਟ ਦਾ ਵੀ ਲਿਹਾਜ਼ ਕਰ ਲਓ ਤੁਸੀਂ। ਤੁਹਾਡੀ ਕਾਂਗਰਸ ਦੀ ਰਹਿਨੁਮਾ ਤੁਹਾਨੂੰ ਕਹਿ ਦਿੱਤਾ ਕੁੱਤਾ। ਨਾ ਤੁਹਾਡੇ ਕੋਲ ਕੋਈ ਗਵਰਨੈਂਸ ਹੈਗੀ ਹੈ, ਨਾ ਤੁਹਾਡੇ ਕੋਲ ਕੋਈ ਅਕਲ ਹੈਗੀ ਹੈ। ਪਰ ਹਾਲੇ ਇੱਥੇ ਤਾਂ ਗੱਲ ਹੀ ਮੁੱਕ ਗਈ ਨਾ। ਜਿਸ ਮੁਲਕ ਦੇ ਕੋਲੇ ਅਕਲ ਹੀ ਨਾ ਹੋਵੇ, ਲੇਕਿਨ ਕੋਈ ਨਹੀਂ, ਅਸੀਂ ਫਿਰ ਵੀ ਬੜੇ ਅਖਲਾਕੀ ਲੋਕ ਹਾਂ, ਦੇਵਾਂਗੇ ਤੁਹਾਨੂੰ ਅਕਲ, ਅੱਛੀ ਤਰ੍ਹਾਂ ਸਿਖਾਵਾਂਗੇ। ਔਰ ਇੱਥੇ ਮੈਂ ਇੱਕ ਮਜ਼ੇਦਾਰ ਗੱਲ ਕਹਾਂ, ਰੇਨੂਕਾ ਤਾਂ ਕੁੱਤਾ ਲੈ ਕੇ ਆ ਗਈ। ਇੱਥੇ ਅਗਰ ਕੋਈ ਪਾਕਿਸਤਾਨੀ ਨਾ ਆਪਦੇ ਨਾਲ ਕੋਈ ਪਾਰਲੀਮੈਂਟ ਦੇ ਵਿੱਚ ਬਿੱਲੀ ਲੈ ਆਉਂਦਾ ਨਾ, ਤੇ ਭਾਰਤੀ ਮੀਡੀਆ ਤੇ ਪਤਾ ਕੀ ਸ਼ੋਅ ਚੱਲਣਾ ਸੀ। ਯਾਨੀ ਅਗਰ ਪਾਕਿਸਤਾਨ ਦੀ ਪਾਰਲੀਮੈਂਟ ਦੇ ਵਿੱਚ ਕੋਈ ਬੰਦਾ ਆਪਣੀ ਬਿੱਲੀ ਲੈ ਆਉਂਦਾ ਨਾ ਪਾਲਤੂ, ਤੇ ਇੰਡੀਅਨ ਮੀਡੀਆ ਚੈਨਲ ਦੇ ਉੱਤੇ ਚੱਲਣਾ ਸੀ, ਓहो ਹੋ पाकिस्तान के अंदर एमरजेंसी नाफिज हो चुकी है, पाकिस्तान दे विच आ हो गया, पाकिस्तान दे विच बिल्ली आ गई। इसका मतलब ये है कि अब पार्लीमेंट को तहलील कर दिया गया है। ये अज तो मैंने व्लॉग करता बड़ा मज़ा आया। मतलब कंन थले पै रही ने ना, हौलियां हौलियां ने, मज़ा आ रहा है ना। वैसे लाल हो रहा कन है, कोई गल नहीं। एक तरफ तक इन्होंने ने अपनी पार्लीमेंट में दुनिया के अगे सब तो बहुत वड्डी जमहूरीयत जिहड़ा ना उहदा मंदिर दस्या जाता है कि साडा बहुत वड्डा जमहूरीयत का मंदिर है जी, है वो कि यही करते होंगे। उत्थे पूछा जा रहा है कि जी कुत्ता क्यों लैके आए, कहती आखिर मैं ले आई तो मेरी मर्जी। लगता इस तरह पैसे जिवें वो पार्लीमेंट नहीं है, बल्कि कोई पब्लिक पार्क है जिथे मुहतरमा अपना कुत्ता लैके फिरदी। इस चीज़ तो अंदाज़ा हो रहा है वैसे इन्हां दी जहनीयत का। मैनूं सच्ची वैसे इंडिया की आवाम ते बहुत तरस आंदा है। मतलब आपदी जिहड़ी चांदी है ना भारत, वो चमकाई जा रहा है। अपनी आवाम नूं दस्सिया होया सारी ओके दी रिपोर्ट है, कुछ नहीं हो रहा है इत्थे। भारत का असल मसला सिर्फ पाकिस्तान नहीं है, उहदा असल मसला ये है कि वह सिर्फ और सिर्फ पाकिस्तान नूं एज आ टूल इस्तेमाल करता है, ताकि असल तवज्जो जिहड़ी हैगी है ਉਹ ਲੋਕਾਂ ਦੀ ਭਾਰਤ ਦੇ ਜਿਹੜੇ ਅੰਦਰੂਨੀ ਮਸਾਇਲ ਨੇ ਉਤੋਂ ਹਟ ਜਾਵੇ। ਹੋਰ ਕੋਈ ਚੀਜ਼ ਨਹੀਂ ਹੈਗੀ। ਮੈਂ ਇੱਥੇ ਆਖਰ ਦੇ ਵਿੱਚ ਇੱਕ ਚੀਜ਼ ਕਹਿਣਾ ਚਾਹੁੰਦੀ ਹਾਂ ਕਿ ਇੱਕ ਚੀਜ਼ ਯਾਦ ਰੱਖੋ, ਉਹ ਮੁਲਕ ਜਿਹੜਾ ਦੁਨੀਆ ਨੂੰ ਇਖਲਾਕਿਆਤ ਪੜ੍ਹਾਉਂਦਾ ਹੈ, ਆਪਦੀ ਪਾਰਲੀਮੈਂਟ ਦੇ ਵਿੱਚ ਹੀ ਪਾਰਲੀਮੈਂਟ ਦੇ ਵਿੱਚ ਜਾਨਵਰ ਲੈ ਕੇ ਆਉਂਦਾ ਹੈ, ਔਰ ਉੱਥੇ ਕੁੱਤਮ ਕੁੱਤਾ ਵਾਲੇ ਡਰਾਮੇ ਜਿਹੜੇ ਉਹ ਹੁੰਦੇ ਹੈ, ਔਰ ਫਿਰ ਪਾਕਿस्तान ਨੂੰ ਲੈਕਚਰ ਦਿੰਦੇ है। कौन लोग हो तुम लोग यार? कैमरामैन दसो मैनू कौन से गोले से आते हैं ऐसे लोग? कौन लोग हैं ये? ये आओ भारत प्रोपेगेंडा पावर हाउस, मुनाफकत दी फैक्ट्री और तंस दा डिज्नीलैंड। वैसे ये काम सही करते हैं, ये काम अच्छा कर लेंगे ने बहरहाल, लेकिन कोई नहीं। शुमाइला नियाज हैगी है, लित्र पौला करती रहेगी, तुहानू समझाती भी रहेगी। पार्लीमेंट के बैठे हुए वड्डन वाले आई एम रियली सॉरी, मैं नहीं आख्या, मैं फिर दसन लगी हाँ, ये रेणुका चौधरी ने आख्या। उन्होंने पूछो जाके, उन्होंने, मैनू नहीं। तुहाडे नाल मुलाकात होएगी अगले वीलॉग दे विच, उदों लई अल्लाह ने के पा।